ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਹਿਲੀ ਚੇਤ ਯਾਨੀ ਕਿ 14 ਮਾਰਚ ਦਾ ਦਿਨ ਨਾਨਕਸ਼ਾਹੀ ਸਿੱਖ ਕੈਲੰਡਰ ਅਨੁਸਾਰ ਵਰਾ 553 ਦੀ ਸ਼ੁਰੂਆਤ ਹੈ। ਸੋ ਜਿੱਥੇ ਭਾਰਤ ਵਿੱਚ ਸਿੱਖ ਆਪਣੀ ਅੱਡਰੀ ਪਹਿਚਾਣ ਲਈ ਜੱਦੋ-ਜਹਿਦ ਕਰ ਰਹੇ ਨੇ, ਉੱਥੇ ਵਿਦੇਸ਼ਾਂ ਵਿੱਚ ਸਿੱਖ ਧਰਮ ਨੂੰ ਇੱਕ ਅੱਡਰੇ ਧਰਮ ਵਜੋਂ ਮਾਨਤਾ ਹਾਸਲ ਹੈ ਅਤੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਆਦਰ ਸਤਿਕਾਰ ਹੈ। ਸੋ ਮੈਸਾਚੂਸੇਟਸ ਸਟੇਟ ਦੇ ਹੋਲੀਓਕ ਸ਼ਹਿਰ ਵੱਲੋਂ 14 ਮਾਰਚ ਦੇ ਦਿਨ ਨੂੰ ਸਿੱਖ ਨਿਊ ਈਅਰ ਵਜੋਂ ਮਾਨਤਾ ਦਿੰਦਿਆਂ ਇੱਕ ਸਪੈਸ਼ਲ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਪਿਛਲੇ 74 ਸਾਲ ਤੋਂ ਭਾਰਤ ਦੇ ਨਕਸ਼ੇ 'ਚ ਕੈਦ ਸਿੱਖ ਕੌਮ ਆਪਣੀ ਵੱਖਰੀ ਪਛਾਣ, ਆਪਣੇ ਮਜ਼ਹਬ, ਆਪਣੇ ਆਰਥਿਕ, ਸਮਾਜਿਕ, ਸਿਆਸੀ ਹੱਕਾਂ ਨੂੰ ਮਹਿਫੂਜ਼ ਰੱਖਣ ਦੇ ਲਈ ਲਗਾਤਾਰ ਸਟਰਗਲ ਕਰ ਰਹੀ ਹੈ। ਅੱਛਾ। ਭਾਰਤੀ ਕਨਸਟੀਟਿਊਸ਼ਨ ਦਾ ਆਰਟੀਕਲ 25(20) ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਟਾਈਟਲ ਦੇ ਥੱਲੇ ਕਲੱਬ ਕਰਦਾ ਹੈ। ਅੱਛਾ। ਅਸੀਂ ਕਿਰਸਾਣੀ ਅੰਦੋਲਨ ਦੀ ਗੱਲ ਰੋਜ਼ਾਨਾ ਕਰਦੇ ਹਾਂ ਕਿ ਕਿਵੇਂ ਇਹ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਹੈ, ਕਿ ਇਹ ਸਾਡੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ ਜੋ ਕਿ ਉਹਨਾਂ ਨੇ ਲਿਆ ਹੈ ਤਿੰਨ ਖੇਤੀ ਕਾਨੂੰਨਾਂ ਦੇ ਨਾਲ। ਇਸ ਦੇ ਬਰਕਸ ਜਿਵੇਂ ਦੁਨੀਆ ਭਰ ਦੇ ਵਿੱਚ 5 ਮਿਲੀਅਨ ਸਿੱਖ ਡਾਇਸਪੋਰਾ ਇੱਜ਼ਤ ਔਨਰ ਦੇ ਨਾਲ ਜਿੱਥੇ ਉਹਨਾਂ ਨੇ ਆਪਣੇ ਮਜ਼ਹਬ ਦੀ ਵੱਖਰੀ ਹੋਂਦ ਨੂੰ ਤਸਲੀਮ ਕਰਵਾਇਆ, ਉੱਥੇ ਜਿੰਨਾ ਫਖਰ, ਜਿੰਨਾ ਮਾਣ ਸਿੱਖ ਕੌਮ ਨੂੰ ਇਹਨਾਂ ਮੁਲਕਾਂ ਦੇ ਵਿੱਚ, ਦੁਨੀਆ ਦੇ ਆਲਮੋਸਟ 150 ਤੋਂ ਜ਼ਿਆਦਾ ਦੇਸ਼ਾਂ 'ਚ ਸਿੱਖ ਵਸਦੇ ਨੇ, ਔਰ ਵੱਡੀ ਗਿਣਤੀ 'ਚ ਅੱਜ ਸਿੱਖਾਂ ਦੀ ਪਾਰਟਿਸਪੇਸ਼ਨ, ਨਾ ਸਿਰਫ ਕਿ ਉਹਨਾਂ ਨੇ ਇਕਨੋਮਿਕਲੀ ਮੱਲਾਂ ਮਾਰੀਆਂ, ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਹਰ ਫੀਲਡ ਦੇ ਵਿੱਚ ਪ੍ਰੋਗਰੈਸ ਕਰ ਰਹੇ ਨੇ, ਈਵਨ ਪੋਲੀਟੀਕਲ ਸਿਸਟਮ ਦੇ ਵਿੱਚ ਵੀ। ਇਹਦੇ ਬਾਵਜੂਦ ਕਿ ਅਮਰੀਕਾ 'ਚ 1 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਦੀ ਗਿਣਤੀ ਨਹੀਂ ਹੈ, ਪਰ ਸਿੱਖ ਕਾਂਗਰੈਸ਼ਨਲ ਕਾਕਸ ਜਿਹਦੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ, ਉਹ ਐਗਜ਼ਿਸਟ ਕਰਦੀ ਹੈ। ਕੈਨੇਡਾ 'ਚ ਅਸੀਂ ਦੇਖਦੇ ਹਾਂ ਕਿ ਤੀਜੀ ਵੱਡੀ ਪਾਰਟੀ ਦਾ ਪਾਰਟੀ ਲੀਡਰ ਜਗਮੀਤ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਹੈ। ਇਸੇ ਤਰ੍ਹਾਂ 18 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ। ਬ੍ਰਿਟਿਸ਼ ਪਾਰਲੀਮੈਂਟ 'ਚ ਸਾਡੇ 2 ਮੈਂਬਰ ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਸਾਡੇ ਲਈ ਫਖਰ ਦੀ ਗੱਲ ਹੈ, ਔਰ ਉਹਨਾਂ ਦਾ ਇਨਫਲੂਐਂਸ ਵੀ ਇਸੇ ਤਰ੍ਹਾਂ ਈਵਨ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਔਰ ਹਰ ਥਾਂ 'ਤੇ ਸਾਡੀ ਜਿਹੜੀ ਪੋਲੀਟੀਕਲ ਪਾਕਟਸ ਨੇ ਉਹਨਾਂ ਦਾ ਪ੍ਰਭਾਵ ਵੇਲੇ ਹਕੂਮਤਾਂ ਕਬੂਲਦੀਆਂ ਨੇ। ਕਿਵੇਂ ਵਿਸਾਖੀ ਦੇ ਦਿਨ ਨੂੰ ਦੁਨੀਆ ਭਰ ਦੇ ਵਿੱਚ ਰੈਕਗਨਾਈਜ਼ ਕੀਤਾ ਜਾਂਦਾ ਹੈ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਕਿਵੇਂ ਰੈਕਗਨਾਈਜ਼ ਕੀਤਾ ਹੈ। ਮੈਸਾਚੂਸੇਟਸ ਉਹ ਸਟੇਟ ਹੈ ਜਿੱਥੇ ਸਾਡੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਬੈਠੇ ਨੇ, ਔਰ ਉਹਨਾਂ ਦਾ ਇਹ ਯਤਨ ਸੀ ਕਿ ਜਦੋਂ ਅਸੀਂ ਮੈਸਾਚੂਸੇਟਸ ਸਟੇਟ ਅਸੈਂਬਲੀ ਨੂੰ ਐਡਰੈਸ ਕੀਤਾ, ਇਹ ਖਾਸ ਫੰਕਸ਼ਨ ਜਿਹੜਾ ਕਿ ਅਰਦਾਸ ਕੀਤੀ ਗਈ, ਮੈਨੂੰ ਵੀ ਮੌਕਾ ਬਣਿਆ ਉੱਥੇ 4-5 ਮਿੰਟ ਦਾ ਐਡਰੈਸ। ਸੋ ਇਹ ਇੱਕ ਫਖਰ ਵਾਲੀ ਗੱਲ ਸੀ ਕਿ ਉੱਥੇ ਤੁਸੀਂ ਉਹਨਾਂ ਦੇ ਇਲੈਕਟਿਡ ਲੋਕਾਂ ਨੂੰ ਦੱਸ ਰਹੇ ਹੋ ਕਿ ਸਾਡਾ ਧਰਮ ਕਿਵੇਂ ਹਿਊਮੈਨੀਟੇਰੀਅਨ ਔਰ ਜਿਹੜੀ ਫਾਊਂਡਿੰਗ ਫਾਦਰਸ ਇਸ ਮੁਲਕ ਦੇ ਉਹਨਾਂ ਦੀਆਂ ਵੈਲਿਊਜ਼ ਸੀ, ਉਹਨਾਂ ਦੇ ਨਾਲ ਪੈਰਲਲ ਰਨ ਕਰਦਾ ਹੈ। ਕੋਈ ਕੰਟਰਾਡਿਕਸ਼ਨ ਨਹੀਂ ਹੈ, ਕੋਈ ਕ੍ਰਾਸ ਪਰਪਸ ਨਹੀਂ ਹੈ। ਔਰ ਜਿੱਥੇ ਵਿਸਾਖੀ ਰੈਕਗਨਾਈਜ਼ ਹੋਈ ਹੈ ਬਹੁਤ ਸਾਰੀਆਂ ਸਟੇਟਾਂ 'ਚ, ਜਿੱਥੇ ਜਿਹੜੀ ਹੈ ਸਿੱਖਾਂ ਦੀ ਦਸਤਾਰ, ਪਛਾਣ, ਇਸ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 550 ਸਾਲਾਂ ਦੇ ਮੌਕੇ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਉੱਥੇ ਸਾਡੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਹੋਰਾਂ ਦੇ ਐਫਰਟ ਦੇ ਨਾਲ ਇੱਕ ਹੋਰ ਮਾਈਲਸਟੋਨ ਅਸੀਂ ਹਾਸਿਲ ਕੀਤਾ, ਕਿਉਂਕਿ ਆਉਣ ਵਾਲੇ 14 ਮਾਰਚ ਨੂੰ ਜਿਹੜਾ ਕਿ ਪਹਿਲੀ ਚੇਤ ਦਾ ਦਿਨ ਹੈ, ਨਾਨਕਸ਼ਾਹੀ ਕੈਲੰਡਰ, ਜਦੋਂ ਅਸੀਂ ਕੌਮਾਂ ਦੇ ਵੱਖਰੇ ਵਜੂਦ ਦੀ ਗੱਲ ਕਰਦੇ ਹਾਂ, ਵੱਖਰੀ ਹੋਂਦ ਦੀ ਗੱਲ ਕਰਦੇ ਹਾਂ, ਤੇ ਫਿਰ ਹਰ ਮਜ਼ਹਬ ਨੂੰ ਮੰਨਣ ਵਾਲਿਆਂ ਦਾ ਆਪਣਾ ਕੈਲੰਡਰ ਵੀ ਹੁੰਦਾ। ਕ੍ਰਿਸਚਨ ਈਰਾ ਜਿਹੜਾ ਹੈ ਉਸ ਦੇ ਨਾਲ, ਕ੍ਰਿਸਚੈਨਿਟੀ ਦੇ ਨਾਲ ਜੁੜਿਆ ਹੋਇਆ ਸੀ। ਜਦੋਂ 2021 ਦੀ ਗੱਲ ਕਰਦੇ ਹਾਂ, ਇਸਲਾਮ ਦੇ ਹਵਾਲੇ ਨਾਲ ਹਿਜਰੀ ਕੈਲੰਡਰ ਹੈ, ਹਿੰਦੂਆਂ ਦੇ ਹਵਾਲੇ ਨਾਲ ਬਿਕਰਮੀ ਕੈਲੰਡਰ ਹੈ, ਇਸੇ ਤਰ੍ਹਾਂ ਚਾਈਨੀਜ਼ ਦਾ ਆਪਣਾ, ਪਾਰਸੀਆਂ ਦਾ ਆਪਣਾ, ਹਰ ਇੱਕ ਦਾ। ਲੇਕਿਨ ਸਿੱਖ ਕੌਮ ਨੇ ਜਿੱਥੇ ਨਾਨਕਸ਼ਾਹੀ ਕੈਲੰਡਰ, ਜਿਹਨੂੰ ਮੂਲ ਨਾਨਕਸ਼ਾਹੀ ਕੈਲੰਡਰ ਕਿਹਾ ਜਾਂਦਾ ਹੈ, 2003 'ਚ ਉਸ ਨੂੰ ਮਾਨਤਾ ਦਿੱਤੀ।
ਲੇਕਿਨ ਉੱਥੇ ਭਾਰਤੀ ਨਕਸ਼ੇ 'ਚ RSS ਔਰ ਉਹਨਾਂ ਦੀਆਂ ਆਊਟਫਿਟਸ ਦੇ ਪ੍ਰਭਾਵ ਵਾਲੀਆਂ ਕੁਝ ਸਿੱਖ ਜਥੇਬੰਦੀਆਂ ਨੇ ਵੀ ਉਹਨੂੰ ਸੋਧਾਂ ਦੇ ਨਾਂ ਥੱਲੇ, ਅਮੈਂਡਮੈਂਟਸ ਦੇ ਨਾਂ ਥੱਲੇ ਉਹਦਾ ਹਿੰਦੂਕਰਨ ਕਰ ਦਿੱਤਾ। ਬਾਹਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਜ ਵੀ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਇਤਿਹਾਸਕ ਦਿਨਾਂ ਨੂੰ ਮਨਾਉਂਦੀਆਂ ਨੇ। ਔਰ ਇਸ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਉਸ ਮੁਤਾਬਕ ਪਹਿਲੀ ਚੇਤ, ਕਿਉਂਕਿ ਸਾਡੇ ਖਿੱਤੇ ਜਿੱਥੇ 6 ਰੁੱਤਾਂ ਆਪਣੇ ਜੋਬਨ 'ਤੇ ਹੁੰਦੀਆਂ ਨੇ, ਉਹੀ ਮਹੀਨੇ ਜਿਹੜੇ ਕਿ ਗੁਰੂ ਨਾਨਕ ਸਾਹਿਬ ਨੇ ਔਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ, ਜਿਨ੍ਹਾਂ ਨੂੰ ਈਵਨ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੀ ਉਹਨਾਂ ਦੀ ਓਲਡਰ ਜਨਰੇਸ਼ਨ ਉਹ ਵੀ ਦੇਸੀ ਮਹੀਨੇ ਕਰਕੇ ਯਾਦ ਕਰਦੀ ਹੈ, ਕਿਉਂਕਿ ਇਹੀ ਲੋਕਲ ਪਛਾਣ ਸੀ ਕਿ ਭਾਈ ਰੋ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ। ਸੋ ਜ਼ਾਹਰ ਹੈ ਕਿ ਨਾਨਕਸ਼ਾਹੀ ਕੈਲੰਡਰ ਨੇ ਉਸ ਧਰਤੀ ਦੇ ਇਹਨਾਂ ਮਹੀਨਿਆਂ ਨੂੰ ਬੇਸ਼ੱਕ ਕੈਲਕੂਲੇਸ਼ਨ ਸੋਲਰ ਦੇ ਨਾਲ ਕੀਤੀ ਹੈ, ਮਾਨਤਾ ਦਿੱਤੀ, ਔਰ ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ ਦਾ ਬਿਗਨਿੰਗ ਡੇ ਹੈ ਔਰ ਆ ਰਿਹਾ 14 ਮਾਰਚ ਪਹਿਲੀ ਚੇਤ ਹੈ। ਇਹ ਫਿਕਸਡ ਹੈ, ਹਰ ਪਹਿਲੀ ਚੇਤ 14 ਮਾਰਚ ਨੂੰ ਹੋਏਗੀ ਔਰ ਇਹ 553ਵਾਂ ਜਿਹੜਾ ਹੈ ਉਹ ਨਾਨਕਸ਼ਾਹੀ ਵਰਾ ਹੋਏਗਾ। ਔਰ ਇਸ ਦੀ ਰੈਕਗਨੀਸ਼ਨ ਜਿਹੜਾ ਮੈਸਾਚੂਸੇਟਸ ਸਟੇਟ ਜਿਹਦਾ ਮੈਂ ਜ਼ਿਕਰ ਕੀਤਾ ਹੈ ਉਹਦਾ ਪ੍ਰਮੁੱਖ ਸ਼ਹਿਰ ਹੈ ਹੋਲੀਓਕ, ਔਰ ਹੋਲੀਓਕ ਸ਼ਹਿਰ ਵੱਲੋਂ ਇਸ ਬਾਰੇ ਪ੍ਰੋਕਲੇਮੇਸ਼ਨ ਦਿੱਤੀ ਗਈ ਹੈ, ਇਸ ਨੂੰ ਰੈਕਗਨਾਈਜ਼ ਕੀਤਾ ਗਿਆ ਹੈ, ਸਿਟੀ ਆਫ ਹੋਲੀਓਕ ਪ੍ਰੋਕਲੇਮੇਸ਼ਨ। ਇਸ ਦੇ ਜਿਹੜਾ ਉਹ ਟਾਈਟਲ ਹੈ ਉਹ ਦਰਸ਼ਕ ਦੇਖ ਵੀ ਸਕਦੇ ਨੇ ਇਸ ਨੂੰ ਸਕਰੀਨ ਦੇ ਉੱਤੇ। ਔਰ ਇਹਦੇ ਲਫ਼ਜ਼ ਨੇ ਕਿ ਵੇਅਰ ਐਜ਼ Sikhism is the 5th largest independent ethnic religion which was founded by Guru Nanak Dev Ji in year 1469 and now has more than 35 million followers worldwide known as Sikhs। ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਆਜ਼ਾਦ, ਔਰ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜਿਹੜੇ 1469 'ਚ ਪੈਦਾ ਹੋਏ ਉਹਨਾਂ ਨੇ ਇਸ ਦੀ ਬੁਨਿਆਦ ਰੱਖੀ। ਔਰ ਇਸ ਵੇਲੇ 3.5 ਕਰੋੜ ਲੋਕ 35 ਮਿਲੀਅਨ ਜਿਹੜੇ ਸਿੱਖ ਨੇ ਉਹ ਦੁਨੀਆ ਭਰ 'ਚ ਨੇ। ਵੇਅਰ ਐਜ਼ ਸਿੱਖਸ ਆਰ ਪ੍ਰੀਡੋਮੀਨੈਂਟਲੀ ਫਰੋਮ ਦਾ ਪੰਜਾਬ ਰੀਜਨ ਆਫ ਸਾਊਥ ਏਸ਼ੀਆ and have been living in the United States of America for more than 130 years. Sikhs can be found in a diverse range of professions, while many also serving in United States military and United States law enforcement। ਕਿ ਸਿੱਖ ਸਾਊਥ ਏਸ਼ੀਆ ਦੇ ਪੰਜਾਬ ਖਿੱਤੇ 'ਚ ਨੇ। ਇਹ ਚੰਗੀ ਗੱਲ ਹੈ ਵਿੱਚ ਇੰਡੀਆ ਨਹੀਂ ਵਾੜਿਆ ਹੋਇਆ। ਜਦੋਂ ਅਸੀਂ ਪੰਜਾਬ ਖਿੱਤੇ ਦੀ ਗੱਲ ਕਰਦੇ ਹਾਂ ਉਹ ਪਾਕਿਸਤਾਨੀ ਪੰਜਾਬ, ਉੱਥੇ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਵੀ, ਜੋਤੀ ਜੋਤ ਵੀ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਉੱਥੇ। ਸੋ ਸਾਊਥ ਏਸ਼ੀਆ ਦੇ ਪੰਜਾਬ ਰੀਜਨ 'ਚੋਂ ਸਿੱਖ ਨੇ ਜ਼ਿਆਦਾ। ਔਰ ਲਗਭਗ 130 ਸਾਲ ਪਹਿਲਾਂ ਸਿੱਖ ਅਮਰੀਕਾ ਦੇ ਵਿੱਚ ਆਏ ਔਰ ਅੱਜ ਹਰ ਪ੍ਰੋਫੈਸ਼ਨ 'ਚ ਅਮਰੀਕਾ 'ਚ ਸਿੱਖ ਨੇ, ਜਿਹਦੇ 'ਚ ਈਵਨ ਅਮਰੀਕਾ ਦੀ ਫੌਜ ਵੀ ਹੈ ਔਰ ਇਹਨਾਂ ਦੀਆਂ ਲਾਅ ਐਨਫੋਰਸਮੈਂਟ ਜਿਹੜੇ ਡਿਪਾਰਟਮੈਂਟ ਨੇ ਉਹ ਵੀ ਨੇ। ਵੇਅਰ ਐਜ਼ the Sikh nation all over the world will be celebrating New Year on March 14th. The Sikh New Year's falls on the 1st of Chet as referred in Shri Guru Granth Sahib Ji Sikh Holy Book। ਉਹਨਾਂ ਨੇ ਕਿਹਾ ਜੀ ਕਿ ਕਿਉਂਕਿ ਸਿੱਖ ਦੁਨੀਆ ਭਰ ਦੇ ਵਿੱਚ ਆਪਣਾ ਨਵਾਂ ਸਾਲ 14 ਮਾਰਚ ਨੂੰ ਜਿਹੜਾ ਪਹਿਲੀ ਚੇਤ ਹੈ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਨੇ ਇਹ ਮਹੀਨੇ ਮਨਾਏਗਾ। Now therefore be it proclaimed that I, Mayor Alex B. Morse, do hereby commend the World Sikh Parliament on their observance of the Sikh New Year's Day। ਕਿਉਂਕਿ ਵੀਰ ਗੁਰਨਿੰਦਰ ਸਿੰਘ ਧਾਲੀਵਾਲ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਜੁੜੇ ਹੋਏ ਨੇ ਔਰ ਇਹ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਕਿ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜਿਹੜਾ ਉਹ ਪ੍ਰੋਗਰੈਸਿਵ ਔਰ ਐਗਰੈਸਿਵ ਰੋਲ ਅਦਾ ਕਰੇਗੀ, ਡਿਫਰੈਂਟ ਆਲਰੇਡੀ ਕਰ ਰਹੀ ਹੈ। ਉਹਦੇ ਬਿਹਾਫ ਤੇ ਉਹਨਾਂ ਨੇ ਇਹ ਕਿਹਾ ਕਿ ਨਿਊ ਈਅਰ ਡੇ ਦੀਆਂ ਮੁਬਾਰਕਾਂ। ਔਰ ਇਸ ਦੇ ਨਾਲ ਹੀ ਵੀਰ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਮੇਨ ਨੁਮਾਇੰਦੇ ਵੀ ਨੇ ਅਮਰੀਕਾ 'ਚ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨਾਲ ਵੀ ਜਿਨ੍ਹਾਂ ਦਾ ਜਿਹੜੇ ਨੇ ਉਹਦੇ ਕੋਆਰਡੀਨੇਟਰ ਨੇ ਉਹ ਦੱਸ ਰਹੇ ਸੀ ਕਿ ਉਹ ਯਤਨ ਕਰ ਰਹੇ ਨੇ ਕਿ ਨਿਊਯਾਰਕ ਦੀ ਸਟੇਟ ਅਸੈਂਬਲੀ ਔਰ ਸੈਨੇਟ ਉਹ ਵੀ ਇਹਨੂੰ ਰੈਕਗਨਾਈਜ਼ ਕਰੇ ਔਰ ਜਦੋਂ ਹੋਏਗਾ ਅਸੀਂ ਉਹ ਵੀ ਸ਼ੇਅਰ ਕਰਾਂਗੇ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ ਨੂੰ
ਵੀਰ ਗੁਰਿੰਦਰ ਸਿੰਘ ਧਾਲੀਵਾਲ ਦੇ ਐਫਰਟਸ ਨੂੰ ਔਰ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ। ਟਾਈਮ ਫਿਨਿਸ਼ ਵੱਲ ਜਾ ਰਿਹਾ ਹੈ, ਪਰ ਮੈਂ ਜਿਵੇਂ ਅਸੀਂ ਬਿਗਨਿੰਗ 'ਚ ਇਹ ਸਾਰਾ ਅੱਜ ਦਾ ਪ੍ਰੋਗਰਾਮ ਇੰਟਰਨੈਸ਼ਨਲ ਵਿਮਨ ਡੇ ਨੂੰ ਸਮਰਪਿਤ ਕੀਤਾ ਤੇ ਗੁਰੂ ਨਾਨਕ ਸਾਹਿਬ ਦਾ ਫਰਮਾਨ ਜਿਹਦੇ 'ਚ ਕਿ ਉਹਨਾਂ ਨੇ ਰੱਬ ਤੋਂ ਬਾਅਦ ਔਰਤ ਨੂੰ ਜਿਹੜਾ ਇਹ ਰੁਤਬਾ ਦਿੱਤਾ ਹੈ, ਉਸ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦੇ। ਔਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ, ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹੋ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੁਆ ਭੰਡ ਭਾਲੀਐ ਭੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਹਰ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾਂ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਪੁਰਾਤਨ ਪੰਜਾਬੀ 'ਚ ਔਰਤ ਲਈ, ਇਸਤਰੀ ਲਈ ਲਫ਼ਜ਼ ਭੰਡ ਇਸਤੇਮਾਲ ਕੀਤਾ ਜਾਂਦਾ ਸੀ। ਔਰ ਗੁਰੂ ਨਾਨਕ ਸਾਹਿਬ ਦਾ ਇਹ ਸਾਰਾ ਫਰਮਾਨ ਕਿ ਸਾਰੀ ਕ੍ਰੀਏਸ਼ਨ ਕਿ ਔਰਤ 'ਚੋਂ ਕਨਸੈਪਸ਼ਨ ਹੁੰਦੀ ਹੈ, ਔਰਤ 'ਚੋਂ ਜਨਮ ਹੁੰਦਾ ਹੈ, ਜੰਮੀ ਹੈ, ਨਿੰਮੀ ਹੈ, ਜ਼ਿੰਦਗੀ ਦੀ ਸ਼ੁਰੂਆਤ ਵੀ ਔਰਤ ਨਾਲ ਹੀ ਵਿਆਹ ਹੁੰਦਾ ਹੈ। ਔਰ ਜਦੋਂ ਦੁਨੀਆ 'ਚ ਔਰਤ ਵਿਛੜਦੀ ਹੈ ਔਰ ਫਿਰ ਤੁਹਾਡੀ ਭਾਲ ਜਿਹੜੀ ਹੈ ਦੁਬਾਰਾ ਔਰਤ ਨਾਲ ਹੀ ਸਾਰੀ ਕ੍ਰੀਏਸ਼ਨ ਜੁੜੀ ਹੁੰਦੀ, ਉਹੀ ਤੁਹਾਡੀ ਦੋਸਤ ਹੈ, ਉਹੀ ਸਾਥੀ ਹੈ। ਭੰਡ ਮੂਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ, ਸਾਰੀ ਚੀਜ਼ ਉਹਦੇ ਨਾਲ ਜੁੜੀ ਹੋਈ ਹੈ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜਿਹੜੀ ਔਰਤ ਸਾਵਰਨ ਬਾਦਸ਼ਾਹਾਂ ਨੂੰ ਜਨਮ ਦਿੰਦੀ ਹੈ, ਉਹ ਅਬਲਾ ਕਿਵੇਂ ਹੋ ਸਕਦੀ ਹੈ, ਉਹ ਮਾੜੀ ਕਿਵੇਂ ਹੋ ਸਕਦੀ ਹੈ। ਵੂਮਨ ਨੂੰ ਤੁਸੀਂ ਕਿਵੇਂ ਮਾੜਾ ਕਹਿ ਸਕਦੇ ਹੋ। ਔਰ ਅੱਗੋਂ ਵੀ ਜਿਹੜੀ ਕ੍ਰੀਏਸ਼ਨ ਚੱਲਦੀ ਹੈ, ਔਰਤ ਨੂੰ ਜਨਮ ਨਾ ਦੇ ਤੇ ਅੱਗੇ ਕ੍ਰੀਏਸ਼ਨ ਕਿਵੇਂ ਚੱਲ। ਭੰਡੋ ਹੀ ਭੰਡ ਉਪਜੈ ਭੰਡੈ ਬਾਝ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ। ਕਿ ਜੇ ਕੋਈ ਮਾਂ ਦੀ ਕੁੱਖ ਦੇ ਵਿੱਚ ਨਹੀਂ ਆਇਆ ਤੇ ਸਿਰਫ ਰੱਬ ਹੈ, ਬਾਕੀ ਹਰ ਚੀਜ਼ ਹਰ ਕ੍ਰੀਏਸ਼ਨ। ਔਰ ਕਨਕਲੂਜਨ 'ਚ ਇਹ ਹੈ ਕਿ ਭਾਈ ਰੱਬ ਦੀ ਦਰਗਾਹ 'ਚ ਜਦੋਂ ਤੁਹਾਡਾ ਹਿਸਾਬ ਕਿਤਾਬ ਹੋਣਾ ਹੈ, ਇਹ ਨਹੀਂ ਪੁੱਛਿਆ ਜਾਣਾ ਕਿ ਮਰਦ ਤੇ ਔਰਤ ਤੁਹਾਡੇ ਜਿਹੜਾ ਕੌਣ ਸੁਪੀਰੀਅਰ ਹੈ। ਇਹ ਜਿਹੜੀ ਹੈ ਉਸ ਦਰਬਾਰ ਦੇ ਵਿੱਚ ਉਸ ਦਾ ਹੀ ਮੂੰਹ ਮਣੀ ਵਾਂਗ ਚਮਕੇਗਾ। ਭਾਗਾਂ ਰੱਤੀ ਚਾਰ, ਜਿਸ ਦਾ ਨੇ ਰੱਬ ਦੀ ਕੁਰਬਤ ਲਈ ਹੈ, ਜਿਸ ਨੇ ਰੱਬ ਨੂੰ ਯਾਦ ਕੀਤਾ, ਇਹਦੇ ਨਾਲ ਫੈਸਲਾ ਹੋਏਗਾ, ਨਾ ਕਿ ਮਰਦ ਔਰ ਔਰਤ। ਔਰ ਇਹੀ ਕਾਰਨ ਹੈ ਕਿ ਲਫ਼ਜ਼ ਸਿੱਖ ਹੋਏ ਜੈਂਡਰ ਨਿਊਟਰਲ ਹੈ, ਖਾਲਸਾ ਜੈਂਡਰ ਨਿਊਟਰਲ ਹੈ। ਔਰ ਸਿੱਖਇਜ਼ਮ ਦੇ ਵਿੱਚ ਇਹ ਪਾਰਟ ਜਦੋਂ ਕਿ ਈਵਨ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ 'ਚ ਗੁਰੂ ਸਾਹਿਬ ਨੇ ਇਹੀ ਫਰਮਾਇਆ ਕਿ ਭਾਈ ਇੱਕ ਰੱਬ ਹੈ ਜਿਹੜਾ, ਔਰ ਬਾਕੀ ਸਾਰੀਆਂ ਰੂਹਾਂ ਮਾਨੋ ਉਸ ਦੀਆਂ ਪਤਨੀਆਂ ਨੇ, ਉਸ ਦੀ ਕ੍ਰੀਏਸ਼ਨ ਹੈ। ਇਸ ਲਈ ਮਰਦ ਔਰ ਔਰਤ ਸੁਪੀਰੀਅਰ ਔਰ ਇਨਫੀਰੀਅਰ ਨਹੀਂ ਹੈ, ਹਰ ਇੱਕ ਰੂਹ ਹੈ। ਔਰ ਉਹ ਰੂਹ ਜਦੋਂ ਬਾਡੀ 'ਚ ਆਉਂਦੀ ਹੈ, ਉਹਨੇ ਕੀ ਕੀਤਾ ਹੈ ਦੁਨੀਆ 'ਚ, ਉਸ ਦੇ ਲਈ ਉਹ ਆਨਸਰੇਬਲ ਹੈ, ਉਸ ਲਈ ਉਹ ਜਵਾਬਦੇਹ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਕਿ ਉਹਨਾਂ ਦੇ ਹੀ ਮੁਖ ਉਜਲ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਰੱਬ ਦੀ ਯਾਦ 'ਚ ਔਰ ਖਲਕ ਤੇ ਖੁਦਾ ਦੀ ਖਿਦਮਤ ਦੇ ਵਿੱਚ ਪੇਸ਼ ਕੀਤਾ ਹੈ, ਉਹੀ ਰੱਬ ਨੂੰ ਪਿਆਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।